8 ਆਨੇ ਘਿਓ ਹੁੰਦਾ ਸੀ ਕਿਲੋ। 8 ਆਨੇ 8 ਕਿਲੋ ਘਿਓ ਹੁੰਦਾ ਸੀ ਤੇ ਕਣਕ ਹੁੰਦੀ ਸੀ 12 ਆਨੇ ਮਣ। 12 ਆਨੇ ਮਣ। ਹੁਣ ਟੁਰਨ ਬਾਰਿਸ਼ ਪੈਣ ਲੱਗੀ ਹੈ, 10 ਦਿਨ ਬਾਰਿਸ਼ ਪੈਂਦੀ ਹੈ। ਓਏ ਹੋਏ ਨਾ ਬਹੁਤ ਨਾ ਰੋਟੀ ਨਾ ਟੁੱਕ। ਮਾਲ ਗੱਡਿਆਂ ਤੇ ਲੱਦਿਆ ਹੋਇਆ ਸੀ। ਮਾਲ ਬੇਟਾ ਸੁਲੇਮਾਨ ਕੀ ਤਾਂ 42 ਮੀਲ ਹੈ ਪੂਰਾ ਪਿੰਡ ਦਾ। ਇਹ 42 ਮੀਲ ਯਾਨੀ ਤੁਹਾਡਾ ਐਟ ਸੁਲੇਮਾਨ ਕੀ ਤੋਂ 5 ਦੂਰ ਹੈ। ਜੀ ਕੀ ਹਾਲ ਹੈ ਵੀਰਾਂ ਦਾ, ਭਰਾਵਾਂ ਦਾ, ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਵਾਲੇ ਸਾਡੇ ਵੀਰਾਂ ਨੂੰ अस्सलाम वालेकुम जी। ਤੁਸੀਂ ਜੁੜੇ ਹੋ ਸਾਡੇ YouTube ਚੈਨਲ ਰੰਗਲਾ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਮਿੱਤਰ ਸਹੀਰ ਲਾਸ਼ਾਰੀ। ਇਹਦੇ 'ਚ ਗੱਲਾਂ ਕਰਾਂਗੇ ਕੁਝ ਡਿੱਠੀਆਂ ਡਿੱਠੇ ਖਾਬਾਂ ਦੀਆਂ, ਕੁਝ ਰੀਤਾਂ ਤੇ ਕੁਝ ਰਿਵਾਜਾਂ ਦੀਆਂ, ਕੁਝ ਅੱਜ ਦੀਆਂ ਤੇ ਕੁਝ ਕੱਲ੍ਹ ਦੀਆਂ, ਕੁੱਲ ਮਿਲਾ ਕੇ ਬਣ ਜਾਣਾ ਰੰਗਲਾ ਪੰਜਾਬ। ਤੇ ਰੰਗਲੇ ਪੰਜਾਬ ਦੇ ਵੇੜੇ ਅਸੀਂ ਮਿਲਵਾਉਂਦੇ ਹਾਂ ਤੁਹਾਨੂੰ ਬਜ਼ੁਰਗਾਂ ਦੇ ਨਾਲ ਤੇ ਉਹਨਾਂ ਨੂੰ ਕਰਨੇ ਆ ਤੁਹਾਡੇ ਰੂਬਰੂ। ਉਹ ਤੁਹਾਨੂੰ ਸੁਣਾਉਂਦੇ ਨੇ ਆਪਣੀਆਂ ਹੱਡ ਵਰੀਤੀਆਂ ਵੰਡ ਤੋਂ ਪਹਿਲੇ ਦੀਆਂ, ਜਿਹਨੂੰ ਉਹ ਅਕਸਰ ਅਮਨ ਦਾ ਜ਼ਮਾਨਾ ਵੀ ਕਹਿੰਦੇ ਨੇ। ਤੇ ਇਸ ਤਰ੍ਹਾਂ ਹੈ ਕਿ ਬਾਬੇ ਹੁਣ ਬੜੇ ਟਾਵਾਂ ਰਹਿ ਗਏ ਨੇ, ਬਹੁਤ ਹੀ ਕੰਮ ਨੇ। ਮਤਲਬ ਦੇਖੋ ਹੁਣ ਤੁਸੀਂ 75 ਸਾਲ ਪਾਕਿਸਤਾਨ ਬਣੇ ਨੂੰ ਹੋ ਗਏ ਤੇ ਜ਼ਰੀ ਗੱਲ ਹੈ ਜਿਹੜੇ ਬਾਬੇ ਦੀ ਕੋਈ 15-20 ਸਾਲ ਉਮਰ ਹੋਵੇਗੀ ਤੇ ਫਿਰ ਉਹਨੂੰ ਹੀ ਥੋੜ੍ਹੀ ਜਿਹੀ ਯਾਦਾਸ਼ਤ ਹੁੰਦੀ ਹੈ। ਖੈਰ ਅਸੀਂ ਕੋਸ਼ਿਸ਼ ਕਰਨੇ ਹੈ, ਇਸੇ ਕੋਸ਼ਿਸ਼ ਦੇ ਵਿੱਚ ਅਸੀਂ ਪਹੁੰਚੇ ਮੰਨਾ ਸ੍ਰੀ ਰਾਮ ਹੈ, ਤਹਿਸੀਲ ਮਿੰਸ਼ਨਾਬਾਦ, ਜ਼ਿਲ੍ਹਾ ਬਹਾਵਲ ਨਗਰ। ਉੱਥੇ ਸਾਡੀ ਮੁਲਾਕਾਤ ਬਜ਼ੁਰਗਾਂ ਨਾਲ ਹੋਈ ਹੈ। ਹਾਜੀ ਰਸ਼ੀਦ ਅਹਿਮਦ ਜੰਜੂਆ ਸਾਹਿਬ ਇਸ ਵਕਤ ਉਹ ਬਜ਼ੁਰਗ ਤੁਹਾਡੇ ਰੂਬਰੂ ਨੇ ਜਿਹੜੇ ਆਪਣੀਆਂ ਉਸ ਸਮੇਂ ਦੀਆਂ ਹੱਡ ਵਰੀਤੀਆਂ ਤੁਹਾਨੂੰ ਸੁਣਾਉਣਗੇ। ਆਓ ਫਿਰ ਜ਼ਰਾ ਉਹਨਾਂ ਨਾਲ ਗੱਲਬਾਤ ਕਰਨੇ। ਬਾਬਾ ਜੀ ਕੀ ਹਾਲ ਚਾਲ ਹੈ? ਅੱਛਾ ਬਾਬਾ ਜੀ, ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਬਣਿਆ ਤੁਹਾਡੀ ਕਿੰਨੀ ਕੁ ਉਮਰ ਸੀ? 1933 ਦੀ ਤਾਰੀਖ ਪੈਦਾਇਸ਼ ਹੈ। ਮਤਲਬ ਇਹਦੇ ਹਿਸਾਬ ਨਾਲ 100 ਸਾਲ ਦੇ ਲਗਭਗ ਹੈਗੀ ਹੈ ਮਤਲਬ। ਅੱਛਾ ਤੇ ਉੱਥੇ ਆਪਣਾ ਕਿਹੜਾ ਪਿੰਡ ਸੀ? ਪਿੰਡ ਸਾਡਾ ਜਮਲ ਵਾਲਾ। ਜੈਮਲ ਵਾਲਾ ਜ਼ਿਲ੍ਹਾ ਫਿਰੋਜ਼ਪੁਰ, ਤਹਿਸੀਲ ਮੋਗਾ। ਤਹਿਸੀਲ ਮੋਗਾ। ਉੱਠ ਕੇ ਆ ਗਏ ਸੀ ਇੱਥੇ। ਅੱਛਾ ਕੱਟਿਆਂ ਵਾਲੇ। ਤੇ ਤੁਹਾਡੇ ਵਾਲ ਸਾਹਿਬ ਦਾ ਕੀ ਨਾਂ ਸੀ? ਹਾਜੀ ਨਵਾਬਦੀਨ ਜੀ। ਅੱਛਾ ਦਾਦੇ ਦਾ ਨਾਂ ਜੀ? ਅੱਲਾ ਦਿੱਤਾ ਜੰਜੂਆ ਸਾਹਿਬ। ਤੇ ਤੁਹਾਡਾ ਜਿਹੜਾ ਪਿੰਡ ਸੀ ਯਾਨੀ ਕਿ ਉਹ ਤਹਿਸੀਲ ਮੋਗਾ ਸੀ ਤੇ ਉੱਥੇ ਕੀ ਕੰਮਕਾਰ ਸੀ ਤੁਹਾਡਾ? ਜ਼ਿਮੀਂਦਾਰ ਆਏ ਸੀ। ਕਿੰਨਾ ਰਕਬਾ ਸੀ ਆਪਣਾ? 80 ਕਿੱਲਾ। ਮਾਸ਼ਾਅੱਲਾ ਮਾਸ਼ਾਅੱਲਾ। ਉਹ ਫਿਰ ਇੱਧਰ ਕਲੇਮ ਕਰਵਾ ਲਿਆ ਹੋਣਾ ਤੁਸੀਂ? ਉੱਥੇ ਹੀ ਰਹਿ ਗਿਆ। ਓਏ ਤੇ ਕਿਹੜੀ ਨਹਿਰ ਦਾ ਪਾਣੀ ਲੱਗਦਾ ਸੀ? ਰੋਪੜ ਦਾ। ਰੋਪੜ। ਅੱਛਾ ਅੱਛਾ। ਤੇ ਕਿਹੜੀਆਂ ਫਸਲਾਂ ਹੁੰਦੀਆਂ ਸਨ? ਨਰਮਾ ਹੁੰਦਾ ਸੀ। ਅੱਛਾ ਬਾਜਰਾ। ਅੱਛਾ ਛੋਲੇ ਤੇ ਨਹਿਰ 12 ਮਾਸੀ ਸੀ। ਤੇ ਪਿੰਡ ਕਿੱਡਾ ਸੀ? ਪਿੰਡ ਦਾ ਲੰਬੜ ਕੌਣ ਸੀ ਨੰਬਰਦਾਰ? ਉਸ ਪਿੰਡ ਦੀਆਂ ਗੱਲਾਂ ਕਰ ਰਹੇ। ਕੀ ਨਾਮ ਦੱਸਿਆ ਬੁਲਾਉਂਦਾ? ਜੈਂਬਲ ਵਾਲੇ। ਜੈਂਬਲ ਵਾਲੇ ਤੁਸੀਂ ਰਹਿੰਦੇ ਸੋ ਤੋਂ ਉਸ ਤੋਂ ਬਾਅਦ ਕਿੱਧਰ ਗਏ? ਅਸੀਂ ਕੱਟਿਆਂ ਵਾਲੀ ਆ ਗਏ। ਉਹ ਵੀ ਇੰਡੀਆ 'ਚ ਹੀ ਹੈ? ਉਹ ਵੀ ਇੰਡੀਆ 'ਚ ਹੀ ਹੈ। ਅੱਛਾ ਕੱਟਿਆਂ ਵਾਲੀ। ਕੱਟਿਆਂ ਵਾਲੀ। ਤੇ ਜੈਂਬਲ ਵਾਲੇ ਚ ਗੱਟਿਆਂ ਵਾਲੀ ਕਿਉਂ ਆਏ ਸੋ? ਅਸੀਂ ਆਏ ਸਨ ਮੋਗੇ ਜੀ, ਇੱਥੇ ਨਾਨਕੇ ਸਨ। ਨਾਨਕਿਆਂ ਤੇ ਆ ਗਏ ਸੋ? ਨਾਨਕਿਆਂ ਤੇ ਇੱਥੇ ਮੁੰਡਾ ਹੈ। ਇੱਥੇ ਕਿੰਨਾ ਅਰਸਾ ਹੈ ਜੀ? ਇੱਥੇ ਅਸੀਂ ਉੱਥੋਂ ਆਏ ਤੇ ਮੁੰਡੇ ਇੱਥੇ ਰਹੇ ਗੱਟਿਆਂ ਵਾਲੀ। ਪਾਕਿਸਤਾਨ ਬੜੇ ਦਰ ਆ ਗਏ। ਜੈਮਲ ਵਾਲੇ ਤੁਹਾਡਾ ਕਿੰਨਾ ਟਾਈਮ ਗੁਜ਼ਰਿਆ ਜ਼ਿੰਦਗੀ ਦਾ? ਇਹ ਮੇਰੇ ਤਾਂ ਪਤਾ ਹੈ ਤੂੰ ਗੱਟਿਆਂ ਵਾਲੀ ਦੀ। ਤੁਹਾਡੀ ਗੱਟਿਆਂ ਵਾਲੇ ਦੀ ਪੈਦਾਇਸ਼ ਹੈ। ਤੇ ਇਹਦੀ ਤਹਿਸੀਲ ਤੇ ਜ਼ਿਲ੍ਹਾ ਕਿਹੜਾ ਹੈ? ਗੱਟਿਆਂ ਵਾਲੀ ਦਾ ਜ਼ਿਲ੍ਹਾ ਫਿਰੋਜ਼ਪੁਰ, ਬੰਗਲਾ। ਅੱਛਾ ਜ਼ਿਲ੍ਹਾ ਫਿਰੋਜ਼ਪੁਰ, ਬੰਗਲਾ ਫਾਜ਼ਿਲਕਾ। ਇਹ ਪਿੰਡ ਦੇ ਵਿੱਚ ਸਿੱਖ ਵੀ ਹੈਗੇ ਸਨ? ਨਹੀਂ, ਮੁਸਲਮਾਨਾਂ ਦਾ ਪਿੰਡ ਸੀ। ਅੱਜ ਮੈਂ ਆਪਣਾ ਪੈਟਰੋਲ ਪੰਪ ਤੇ ਗਿਆ, ਉੱਥੇ ਵੀ ਮੁਸਲਮਾਨਾਂ ਦਾ ਮੈਨੂੰ ਜਿੱਥੇ ਲੋਕ ਪਿੰਡ ਚੱਲ ਰਿਹਾ ਸੀ। ਇਸ ਪਿੰਡ ਦੇ ਨਾਲ ਨਾ ਸੀ ਜੋ 2 ਉਮਰ ਦੇ ਪੰਪ ਸੀਗਾ।
ਇਹ ਜਿਹੜਾ ਤੁਸੀਂ ਗੱਡਿਆਂ ਵਾਲਾ ਜਾਂ ਕੱਟਿਆਂ ਵਾਲੇ ਕਹਿ ਰਹੇ ਜੀ, ਗੱਡਿਆਂ ਵਾਲੀ, ਇਹਦੇ ਨਾਲ ਇਹ ਹਿੰਦੂਆਂ ਦਾ ਪਿੰਡ ਸੀ। ਸਾਰੇ ਹਿੰਦੂ ਸਨ। ਉਸ ਪਿੰਡ ਦਾ ਕੀ ਨਾਂ ਸੀ? ਉਹ ਪਿੰਡ ਸਾਡੇ ਸਨ। ਉਹ ਪਿੰਡ ਅੱਛਾ ਅੱਛਾ ਅੱਛਾ, ਉਹਦਾ ਨਾਂ ਹੀ ਐਵੇਂ ਸੀ। ਤੇ ਉਸ ਦੌਰ ਦੇ ਵਿੱਚ ਕੋਈ ਤੁਹਾਡਾ ਸਿੱਖਾਂ ਹਿੰਦੂਆਂ ਦੇ ਨਾਂ ਨੂੰ ਤੁਹਾਨੂੰ ਆਉਂਦੇ ਨੇ? ਹੈ ਜੀਵਨ ਸਿੰਘ, ਜੀਵਨ ਜੱਟ, ਅੱਛਾ, ਸੂਰਤ ਸਿੰਘ ਜੱਟ। ਇਹ ਕਿਹੜੇ ਪਿੰਡ ਦੇ ਸਨ? ਉਹ ਪਿੰਡ ਦੇ। ਅੱਛਾ ਅੱਛਾ ਅੱਛਾ। ਤੇ ਇਸ ਪਿੰਡ ਜਿਹੜੇ ਜੇ ਤੁਸੀਂ ਆਏ ਗੱਡਿਆਂ ਵਾਲੀ, ਇਹਨੂੰ ਕਿਹੜੀ ਨਹਿਰ ਦਾ ਪਾਣੀ ਲੱਗਦਾ ਸੀ? ਬੀਕਾਨੇਰ ਇਹ ਤਾਂ ਅੱਛਾ ਅੱਛਾ। ਕੋਠੀ ਕੋਲ ਇਸ ਨਹਿਰ ਦਾ ਪਾਣੀ ਇਹ ਸਾਡੇ ਖੇਤਾਂ ਵਿੱਚ ਖੇਤਾਂ ਚ ਬੀਕਾਨੇਰ ਤੋਂ ਬੇਲੋਂ ਦਾ ਦਿੰਦੇ ਨੇ। ਅੱਛਾ। ਤੇ ਉਸ ਦੌਰ 'ਚ ਤੁਸੀਂ ਪੜ੍ਹਦੇ ਰਹੇ ਜੀ ਜਾਂ ਨਹੀਂ? ਆਪਾਂ ਗੱਲ ਪੜ੍ਹਨੀ, ਯਾਨੀ ਪੜ੍ਹਨ ਨਹੀਂ ਗਏ ਤੁਸੀਂ? ਨਹੀਂ। ਅੱਛਾ, ਅਨਪੜ੍ਹ ਹੀ ਰਹੇ ਜੀ। ਮਸਜਿਦ ਜਾਂਦੇ ਹੋਵੋਗੇ। ਕਿੱਡਾ ਪਿੰਡ ਸੀ ਤੁਹਾਡਾ? ਜੀ ਜੀ। ਤਗੜਾ ਪਿੰਡ ਸੀ। ਤਗੜਾ ਸੀ? ਆਏ ਲੋਕੀ ਸਾਰੇ ਉਹ ਵਕਤ ਦੇ 400-500 ਉਸ ਵਕਤ 'ਚ ਸਾਰੇ ਮੁਸਲਮਾਨ ਸਨ? ਉਹ ਸਾਰਾ ਮੁਸਲਮਾਨ। ਤੇ ਉੱਥੇ ਤੁਹਾਡਾ ਪਿੰਡ ਦੇ ਵਿੱਚ ਘਰ ਕਿਹੜੀ ਜਗ੍ਹਾ ਤੇ ਸੀ? ਕੋਈ ਇੱਥੇ ਯਾਦ ਹੈ ਵੀ ਯਾਰ ਹੈ ਵਿੱਚ? ਹਾਂ, ਚੜ੍ਹਦੇ ਵਾਲੀ ਸਾਈਡ ਨੇੜੇ ਕਿਹੜਾ ਸੀ? ਜਿਵੇਂ ਮਸਜਿਦ ਹੁੰਦੀ ਹੈ ਜਾਂ ਬਾਜ਼ ਦਾ ਛੱਪੜ ਹੁੰਦਾ ਹੈ, ਜਾਂ ਐਵੇਂ ਕੋਈ ਨਿਸ਼ਾਨੀ ਹੋਵੇ ਯਾਰ ਸਾਡੇ ਪਿੰਡ ਦੇ ਨਾਲ ਐ ਸੀ, ਤਾਂ ਕਿ ਹੁਣ ਵੀ ਜਿਹੜੇ ਉੱਥੇ ਸੁਣ ਰਹੇ ਨੇ ਉਹਨਾਂ ਦੇ ਉਹ ਆਖਣ ਯਾਰ ਸਾਡਾ ਘਰ ਚੜ੍ਹਦੇ ਵਾਲੇ ਪਾਸੇ। ਅੱਛਾ। ਤੇ ਛੱਪੜ ਛੱਪੜ ਤੋਂ ਦੱਖਣ ਵਾਲੀ ਸਾਈਡ ਤਗੜਾ ਛੱਪੜ ਸੀ। ਮਾਲ ਮੂਲ ਪਿੰਡ 'ਚ ਫਿਰ ਬੜਾ ਹੋਣਾ ਹੈ। ਮਾਲ ਬਥੇਰਾ ਸੀ ਨਾ, ਬਾਹਰ ਚਾਰ ਕੇ ਆਉਂਦੇ। ਤੁਸੀਂ ਉਦੋਂ ਕੀ ਕਰਦੇ ਹੁੰਦੇ ਸੋ? ਵਾਹੀ ਜੁੱਤੀ? ਮਾਲ ਵੀ ਚਰਾਉਂਦੇ ਹੋਵੋਗੇ? ਤੁਹਾਡੇ ਕੋਲੇ ਉਸ ਦੌਰ 'ਚ ਕੀ ਮਾਲ ਸੀ? ਸਾਡੇ ਕੋਲ 2 ਮੱਝਾਂ, 2 ਗਾਈਂ, 2 ਬੈੜਾਂ, 2 ਦੁੱਧ ਦਾ ਉਦੋਂ ਕੀ ਰੇਟ ਸ਼ੇਟ ਆ? ਹੁਣ ਦੁੱਧ ਆਪਣਾ ਜਿਹੜਾ 150 ਨੂੰ ਆਪੜਿਆ ਖੜਾ ਕਿਲੋ, ਉਦੋਂ ਕੀ ਹਿਸਾਬ ਹੁੰਦਾ ਸੀ ਦੁੱਧ? ਉਹਦਾ ਨਾ ਕਿਸੇ ਨੇ ਵੇਚਿਆ ਸੀ, ਨਾ ਕਦੇ ਕੀਤਾ। ਵੇਚਦੇ ਨਹੀਂ ਸੋ ਉਦੋਂ? ਯਾਨੀ 8 ਆਨੇ ਘਿਓ ਹੁੰਦਾ ਸੀ ਕਿਲੋ। 8 ਆਨੇ ਕਿਲੋ ਘਿਓ ਹੁੰਦਾ ਸੀ। ਤੇ ਕਣਕ ਹੁੰਦੀ ਸੀ 12 ਆਨੇ ਮਣ। 12 ਆਨੇ ਮਣ। ਇਹਨੂੰ ਮਹਿੰਗਾ ਨਾ ਕਰਨਾ ਕਿ ਸਾਡੇ ਅੱਖਾਂ ਵੇਖ ਦੇ। ਅੱਛਾ। ਆਹੋ। ਤੇ ਜੋ ਸਾਡੇ 8 ਆਨੇ ਮਣ ਹੁੰਦੇ ਸਨ। ਅੱਛਾ। ਆ ਜੋ ਸਾਡੇ ਉਹੀ ਵਕਤ ਸੀ ਉਹਦਾ। ਤੇ ਬੰਦੇ ਨੇ ਘਿਓ ਖਾਣਾ ਨਾ, ਤੇ ਕਿਲੋ ਦਾ ਕਿਲੋ ਬੰਦੇ ਨੇ ਘਿਓ ਪੀ ਜਾਣਾ। ਪੀ ਕੇ ਕੰਮ ਕਰਨਾ, ਮੂੰਹ ਮਾਰਨਾ, ਕੰਮ ਕਰਨਾ ਪੈਣਾ। ਕੰਮ ਕਰਕੇ ਆਉਣਾ ਤੇ ਮੁੜ ਘਰੇ ਆਣਾ। ਬਾਅਦ ਤਰੀਏ ਦੇ ਕੱਪੜੇ ਧੋਣੇ ਪੈਣੇ ਉਹਨਾਂ ਨੂੰ। ਮੁਸਲਮਾਨ ਧੋਣ ਇੰਨਾ ਸਿੰਦਾ ਇੰਨਾ, ਯਾਨੀ ਕਿ ਪਿੰਡਾ ਸਿੰਦਾ ਹੋ ਜਾਂਦਾ ਸੀ। ਰੋਟੀ ਟੁੱਕ ਕੋਈ ਥੋੜਾ ਘਣਾ ਖਾਂਦੇ ਰੋਟੀ ਟੁੱਕ। ਉਦੋਂ ਖੁਰਾਕ ਜ਼ਿਆਦਾ ਕੀ ਹੁੰਦੀ ਸੀ? ਖੁਰਾਕ ਘਿਓ ਦੀ, ਗੋਸ਼ਤ। ਅੱਛਾ, ਗੋਸ਼ਤ ਬੱਕਰੇ ਦਾ, ਛੱਤੇ ਦਾ ਖਾਲ। ਆ ਤੇਲ ਕੀ ਹਿਸਾਬ ਸੀ ਉਦੋਂ? ਤੇਲ ਦੀ ਕਿਤੇ ਦੂਈ ਨਹੀਂ ਸੀ ਕਿ ਹੋ ਜਾਣਾ ਤੇ ਕਢਾ ਦੇਣਾ ਕਰ ਕੀਤਾ। ਇਹ ਕੋਈ ਵਾਈ ਜੁੱਤੀ ਘਣੀ ਬਲਦਾਂ ਨਾਲ ਤੇ ਉੱਠਾਂ ਨਾਲ ਹੀ ਹੁੰਦੀ ਹੋਵੇਗੀ? ਨਹੀਂ, ਉੱਠ ਕੋਲ ਬਲਦ ਨਹੀਂ ਸੀ। ਅੱਛਾ ਆ ਕੋਲੀ ਕੁੱਤ ਖਾਣਾ। ਉਹ ਤੁਹਾਡੇ ਪਿੰਡ ਗੱਟਿਆਂ ਵਾਲੀ ਦਾ ਨੰਬਰਦਾਰ ਕੌਣ ਸੀ ਉਦੋਂ? ਆਪਣਾ ਸ਼ੇਖ ਮੁਹੰਮਦ ਬੋਦਲਾ। ਅੱਛਾ। ਉਹ ਜਿਹੜੇ ਹੁਣ ਤੁਸੀਂ ਦੱਸੇ ਨੇ ਵੀ ਉੱਥੇ ਬੈਠੇ ਨੇ ਆਪਣਾ ਗਮੰਡਪੁਰ ਬੈਠੇ ਨੇ, ਉੱਥੇ ਮਕਾਨ ਵੀ ਹੈਗੇ ਨੇ ਸਿੱਖਾਂ ਦੇ ਵੇਲੇ ਦੇ। ਗਮੰਡਪੁਰ ਹੈਗੇ ਨੇ ਉਹ, ਬਲਕਿ ਅਗਲੇ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਵਿਖਾਵਾਂਗੇ ਵੀ। ਅੱਛਾ, ਯਾਨੀ ਕਿ ਉੱਥੇ ਬੜੇ ਖੁਸ਼ਹਾਲ ਸੋ, ਲੇਕਿਨ ਉਹ ਜਿਹੜਾ ਤੁਹਾਡਾ 80 ਕਿੱਲਾ ਸੀ ਫਿਰ ਉਹਨੂੰ ਤੁਸੀਂ ਕਲੇਮ ਨਾ ਇੱਧਰ ਕਰਵਾ ਸਕੇ। ਮਾਲੀ ਲਿਹਾਜ਼ ਨਾਲ ਤਾਂ ਬੜਾ ਜ਼ਬਰਦਸਤ ਤੁਹਾਡਾ ਦੌਰ ਸੀ। ਸਹੀ। ਉਹਦਾ ਕਦਰ ਹੀ ਕੋਈ ਨਹੀਂ ਸੀ। ਅੱਛਾ। ਉਦੋਂ ਰਕਬੇ ਦਾ ਕੀ ਰੇਟ ਹੁੰਦਾ ਸੀ? 8 ਆਨੇ 12। 8 ਆਨੇ 12 ਆਨੇ? ਹੋਰ। ਅੱਛਾ। ਕਿੱਲੇ ਦਾ ਰੇਟ? ਕਿੱਲੇ ਦਾ ਰੇਟ। ਸਹੀ। ਇੱਥੇ ਆਉਣਾ, ਇੱਥੇ ਪਿਛਲੇ 3000-4000 ਕਿੱਲਾ ਇੱਥੇ ਮਿਲੇ। ਕਿੱਲੇ ਦੇ ਹੁਣ ਕਿਹੜਾ ਆਪਣਾ ਪਿਆ ਕਰ।
30 ਲੱਖ ਨੂੰ ਕਿੱਲਾ। ਦੱਸਦੇ ਨੇ ਕਿ ਨਾ ਸਿੱਖਾਂ ਤੇ ਇਹਨਾਂ ਮੁਸਲਮਾਨਾਂ ਦੀਆਂ ਘੋੜਾਂ ਛੋੜਾਂ ਤੇ ਕੁਸ਼ਤੀਆਂ ਬੜੀਆਂ ਹੁੰਦੀਆਂ ਸਨ। ਕੌੜੀਆਂ ਹੁੰਦੀਆਂ, ਗੋਲਾਂ ਹੁੰਦੀਆਂ। ਉੱਥੇ ਕੋਈ ਮੇਲਾ ਲੱਗਦਾ ਸੀ ਲਾਗੇ? ਨਹੀਂ, ਕੋਈ ਨਹੀਂ। ਮੇਲਾ ਮੁਕਤਸਰ ਹੀ ਲੱਗਦਾ ਹੁੰਦਾ। ਮੁਕਤਸਰ ਲੱਗਦਾ ਸੀ। ਮੁਕਤਸਰ ਤੁਹਾਡੇ ਪਿੰਡ ਤੋਂ ਕਿੰਨਾ ਕੁ ਪੰਜ ਸੀ? ਉੱਥੇ ਮੇਲਾ ਕੀ ਦਰਬਾਰ ਦਰਬੂਰ ਸੀ ਕੋਈ? ਨਹੀਂ ਨਹੀਂ, ਵਿਸਾਖੀ ਦਾ? ਮੰਡੀ ਮੁਕਤਸਰ ਦੀ, ਉੱਥੇ ਮੇਲਾ ਲੱਗਦਾ ਹੁੰਦਾ। ਅੱਛਾ, ਤੁਸੀਂ ਨਾਲ ਮੰਡੀ ਜਾ ਤੁਸੀਂ ਵੀ ਉਦੋਂ ਜਾਂਦੇ ਸੋ ਉੱਥੇ ਨਹੀਂ, ਮੈਂ ਨਹੀਂ ਮੇਲਾ ਮੂਲਾ ਵੇਖਣ? ਗੋਲਾਂ ਛੋੜਾਂ ਵੀ ਉਦੋਂ ਵੇਖੀਆਂ ਕਿ ਨਹੀਂ? ਗੋਲਾਂ ਦੇ ਜਿਹੜੇ ਇੱਥੇ ਆਪਣੇ ਹੋਰ ਵੀ ਕੱਟਿਆ ਹੈ, ਉਹ ਗੋਲ ਵੇਖ ਲਈ ਸੀ, ਜਾਂ ਕੋਈ ਨੂਰਪੁਰ ਗੋਲ ਵੇਖ ਲਈ, ਜਾਂ ਲੁਧਿਆਣੇ ਵੇਖ ਲਈ, ਜਾਂ ਆਪਣਾ ਏਰੀਆ ਵੇਖ ਲਈ। ਅੱਛਾ, ਹੁਣ ਉਦੋਂ ਵੰਗਾਰਾਂ ਸ਼ਿੰਗਾਰਾਂ ਵੀ ਲੋਕ ਬੜੀਆਂ ਦਿੰਦੇ, ਉਦੋਂ ਕੀ ਹਿਸਾਬ ਕਿਤਾਬ ਹੁੰਦਾ ਸੀ? ਜ਼ਰਾ ਸਾਨੂੰ ਉਸ ਦੌਰ 'ਚ ਲੈ ਕੇ ਜਾਓ ਕਿ ਕਿਵੇਂ ਤੁਸੀਂ ਵਾਈ ਬੀਜੀ ਕਰਦੇ ਸੋ, ਇੱਕ ਦੂਜੇ ਦਾ ਕਿਵੇਂ ਹੱਥ ਮੰਡਾਉਂਦੇ ਸੋ, ਕੀ ਤੁਹਾਡਾ ਰਹਿਣ ਸਹਿਣ ਹੁੰਦਾ ਸੀ? ਜ਼ਰਾ ਉਹ ਸਾਡਾ ਰਹਿਣ ਕਹਿੰਦਾ ਜੀ, ਤੇਰੇ ਕੋਲ ਡੱਗਾ ਹੈ ਕੋਨੇ ਨਾ, ਤੇਰੀ 5 ਕਿਲੇ ਦਾ ਕਿਲੇ ਜਦੋਂ ਆਉਂਦੀ ਹੈ। ਅੱਛਾ, ਉਹਨਾਂ ਨਾਲ ਗੱਲ ਕਰਦੇ ਪੂਰੀ। ਅੱਛਾ, ਮੈਨੂੰ ਆਏਗਾ ਜੀ ਤੇ ਕੀ ਸੁਣਾ, ਉਹ ਸਾਰਾ ਕੁਝ ਮਤਲਬ ਕੁਝ ਨਹੀਂ ਮਿਲਿਆ ਹੈਗਾ। ਉਦੋਂ ਬੜੀਆਂ ਮਿਹਰ ਮੁਹੱਬਤਾਂ ਸਨ, ਮਤਲਬ ਇੱਕ ਦੂਜੇ ਦੇ ਨਾਲ। ਤੇ ਉਦੋਂ ਆ ਬਿਜਲੀ ਬੁਜਲੀ ਤਾਂ ਉੱਥੇ ਕੋਈ ਨਹੀਂ ਹੋਣੀ ਉਸ ਪਿੰਡ 'ਚ? ਕੋਈ ਨਾ ਬਿਜਲੀ ਨਾ ਛੜ ਕੋਈ ਸ਼ੈ ਨਹੀਂ, ਬਿਨਾਂ ਗੱਡੀ ਦਾ ਮੋਟਰ ਨਾਲ ਸਾਈਕਲ ਕੋਈ ਨਹੀਂ। ਸਾਈਕਲ ਤਾਂ ਹੁੰਦੇ ਉਸ ਸਮੇਂ? ਕੋਈ ਸਾਈਕਲ ਕੋਈ ਨਹੀਂ। ਸਾਈਕਲ ਵੀ ਕੋਈ ਨਹੀਂ ਸੁਣ ਉਦੋਂ? ਕੋਈ। ਤੇ ਉਹ ਜਿਹੜਾ ਬੱਸਾਂ ਜਿਹੜੀ ਇੱਕ ਦਿਨਾਂ ਦੀ ਸੀ ਉੱਥੋਂ, ਹਾਂ, ਉਹ ਬੱਸ ਕਿੱਥੋਂ ਲੰਘਦੀ ਸੀ ਤੇ ਕਿੱਧਰ ਜਾਂਦੀ ਸੀ? ਉਹ ਆਉਂਦੀ ਸੀ ਜਦੋਂ ਆਪਣੇ ਕੀ ਹੈ ਮੋਗੇ ਵੱਲੋਂ ਤੇ ਆਪਣੇ ਮੁਕਤਸਰ ਵੱਲੋਂ, ਉਹ ਗਈਆਂ ਬੰਗਲੇ ਦਾ ਬਹੁਤ। ਅੱਛਾ, ਮੋਗੇ ਤੇ ਮੁਕਤਸਰ ਵੱਲੋਂ ਆ ਤੇ ਬੰਗਲੇ ਤੇ ਅਬੋਹਰ ਨੂੰ ਜਾਂਦੀ ਸੀ ਬੱਸ। ਤੁਸੀਂ ਵੀ ਉਹਨਾਂ ਬੱਸਾਂ ਤੇ ਬਹਿੰਦੇ ਤਾਂ ਹੋਵੋਗੇ? ਨਹੀਂ, ਬੈਠੇ ਕੋਈ ਇੱਕ ਵਾਰੀ ਵੀ ਨਹੀਂ? ਨਹੀਂ, ਬਸ ਵੇਹਦੇ ਸੋ? ਜਾਣਾ ਤੇ ਮੇਰੇ ਨੂੰ ਭੈਣ ਕਰਾਂਗੇ, ਫਿਰ ਜਾਂਦੇ ਰਹਿੰਦੇ ਸੋ? ਐਡਾ ਕੋਈ ਨਹੀਂ। ਉੱਥੇ ਨਾਲ ਹੋਰ ਕਿਹੜੇ ਪਿੰਡ ਸਨ ਉਸ ਸਾਈਡ ਤੇ ਜਿਹੜੇ ਤੁਹਾਡੇ ਬਰਾਦਰੀ ਦੇ ਵੀ ਜਿੱਥੇ ਆਉਂਦੇ ਜਾਂਦੇ ਸੋ? ਪਿੰਡ ਸਾਡਾ ਹੈਗਾ ਸੀ ਨੂਰਪੁਰਾ ਸੀ, ਇਹ ਕੱਟੇ ਨੇ ਜਿਹੜੇ ਇਹ ਪਿੰਡ ਉਹ ਆਸੇ ਪਾਸੇ ਪਿੰਡ ਜਿਹੜੇ ਮਾਉ ਵਾਲਾ ਟਾਲੀ ਆਪਣਾ ਏਰੀਆ ਲਾਣਾ ਜਾਂਦਾ ਬੰਨਾ। ਅੱਛਾ, ਕਮਾਲਾ ਸਮਿਆ ਇਸਲਾਮਿਆ ਦੇ ਇਹ ਸਾਰੇ ਉਧਰ ਹੀ ਸਨ? ਉਹ ਵੀ ਕਹਿੰਦੇ ਬੰਦੇ ਦੇਖੇ ਨਾ। ਅੱਛਾ ਅੱਛਾ, ਜਦੋਂ ਤੁਹਾਨੂੰ ਪਤਾ ਚੱਲਿਆ ਵੀ ਪਾਕਿਸਤਾਨ ਤੇ ਹਿੰਦੁਸਤਾਨ ਦੀ ਵੰਡ ਹੁੰਦੀ ਪਈ, ਤੁਹਾਨੂੰ ਕਿਵੇਂ ਖਬਰ ਪਹੁੰਚੀ? ਤੇ ਸਾਨੂੰ ਖਬਰ ਪਹੁੰਚੀ ਜੀ ਨਾਲ ਫਿਰ ਨਾਲ ਹੈ ਐਡਾ ਇੰਨਾ ਪਾਣੀ ਸੀ ਕੇ ਚ ਰੀਕ ਲੱਗਦਾ ਸੀ। ਹਾਂ, ਉਹਦੇ ਉੱਤੇ ਲੰਘਦੇ ਸਨ ਆਪਣੇ ਕਾਲੀ। ਅੱਛਾ, ਸਿਰ ਦੇ ਉਹਨਾਂ ਕੋਲ 1.5 ਵਰਸ਼ ਹੁੰਦੇ। ਅੱਛਾ, ਲੰਮੇ ਹੂੰ, ਪਿੱਛੇ ਚੌੜਾ ਦਾ ਬੁੱਚੋਂ ਨਹੀਂ ਬਣ ਗਈ, ਉੱਥੇ ਨੱਦੇ ਸਨ। ਉਹ ਮਾਰ ਡਰ ਦੇ ਚਾਂਦਰ ਚੱਕ ਕਿਹੜਾ ਨਿਜ਼ਾਮ ਵੀ ਕਰੇ ਇਹ ਮੋੜ ਲਵੋ ਮੇਰੇ ਲਾਸ਼ਾਂ ਲੱਗ ਗਈਆਂ ਹੂੰ, ਤੇ ਮੁਸਲਮਾਨ ਦੇ ਵਿੱਚ ਅੱਛਾ, ਲਾਸ਼ਾਂ ਲੱਗ ਪੋਰਤੀ ਨੀਆਂ ਹੂੰ, ਉਹਨਾਂ ਲੱਗ ਜਾਣੇ ਹੂੰ, ਮੋੜ ਮਰਦਾ ਉਹਨਾਂ ਨੂੰ ਕਰਦਾ ਉਹਨਾਂ ਦੇ ਉਹ ਮਾਦੀ ਨਾਲ ਨਹੀਂ ਬੰਦੇ ਕਰਦੇ। ਅੱਛਾ, ਇਸ ਤਰ੍ਹਾਂ ਇੱਥੋਂ ਕੌਣ ਦਿਖਾ ਜਨਾ ਕੋਈ ਮੈਂ ਪੇਸ਼ੂ ਵਾਲਾ ਲੱਗ ਗਿਆ ਉਹ 4 ਦਿਨ ਬਣ ਜਾਣੇ। ਅੱਛਾ, ਲਾਸ਼ ਨਾਲ 4 ਦਿਨ ਹੋ ਗਏ। ਪਹਿਲੇ ਰਾਤੇ ਹੁਆ ਵੜ ਪਿੱਛੇ ਜਾ ਕੇ ਵੜ ਦਿੱਤਾ ਫਿਰ ਵੱਡਾ ਜੀ ਵੱਡੇ ਜਾ ਕੇ ਤਾਂ ਇਹ ਸਾਰਾ ਕੁਝ ਤੁਸੀਂ ਆਪਣੀਆਂ ਅੱਖਾਂ ਨਾਲ ਦੇਖਦੇ ਇਹ ਰਹੇ? ਕਮੇ ਦੇ ਆਦ ਅੱਖਾਂ ਵੇਖਿਆ ਨਾ। ਉਹ ਸਾਲ ਜੇ ਗਏ ਤਾਂ ਉਹ ਮਰੋਬੇ ਦੀ ਲਾਸ਼ਾਂ ਪਈਆਂ ਉਹ ਤੋਂ ਮੁੜ ਲੱਗ ਕਰੋ ਜੀ ਚਲੋ ਉੱਠ ਚਲੀ। ਹਾਂ, ਉਹ ਲਾਸ਼ਾਂ ਕਿਹਨਾਂ ਦੀਆਂ ਸਨ? ਕੋਈ ਮੁਸਲਮਾਨ ਹਿੰਦੂ ਕਰਨੀ ਕੋਈ ਮੁਸਲਮਾਨਾਂ ਦੀਆਂ, ਕੋਈ ਹਿੰਦੂਆਂ ਦੀਆਂ, ਕੋਈ ਸਿੱਖਾਂ ਦੀਆਂ? ਸਾਰਿਆਂ ਦੀਆਂ ਸਨ। ਮਸਲਨ ਇਹ ਹੈ ਯਾਨੀ ਕਿ ਇਹ ਵੰਡ ਸਮੇਂ ਦੀ ਵੰਡ ਹੈ, ਇਹ ਹੋਣੀ ਸੀ, ਜੀ ਲੇਕਿਨ ਕੁੱਲ ਮਿਲਾ ਕੇ ਕਿ ਉਹਦੇ ਵਿੱਚ ਨੁਕਸਾਨ ਲੋਕਾਂ ਦਾ ਬੜਾ ਹੋਇਆ, ਬਹੁਤ ਹੋਇਆ। ਜਾਨ ਦਾ, ਮਾਲ ਦਾ, ਹਰ ਹਵਾਲੇ ਨਾਲ ਨੁਕਸਾਨ ਹੋਇਆ ਬੜਾ ਜ਼ਿਆਦਾ। ਫਿਰ ਤੁਸੀਂ ਉੱਥੋਂ ਜਦੋਂ ਤੁਰੇ ਇੱਥੋਂ ਬਾਰਡਰ ਤੋਂ, ਜਿੱਥੇ ਹੁਣ ਆਪਣਾ ਬਾਰਡਰ ਖੜਾ ਹੈ ਜਾਂ ਨਹਿਰ ਬੀਕਾਨੇਰ, ਇਸ ਤੋਂ ਪਿੱਛੇ ਕਿੰਨਾ ਕੁ ਪੰਧ ਤੁਹਾਡਾ ਪਿੰਡ ਸੀ? ਇਹ ਬੀਕਲ ਦੇ ਨਾਲ ਹੀ ਸੀ ਇਸ ਪਾਸੇ। ਫਿਰ ਟੁਰੇ ਦੇ ਰਸਤੇ 'ਚ ਕੋਈ ਮਸਲਾ ਤਾਂ ਨਹੀਂ ਬਣਿਆ ਤੁਹਾਨੂੰ? ਸਾਨੂੰ ਮਤਲਬ ਕੋਈ ਨਹੀਂ ਬਣਿਆ, ਮਸੇ ਟੱਕਰ ਤੇ ਰਹੇ ਨੇ ਤੇ ਦੱਸਣਾ ਵੀ ਪੂਰੇ ਦੇ ਘਰੋਂ ਅਸੀਂ ਜੀ, ਅਸੀਂ ਆ ਗਏ ਕਮਾਲ ਆਏ, ਉਹਨਾਂ ਦੇ ਦਿੱਤੇ ਕਮਾਲ ਬੀਕਲ ਦੇ ਦਿੱਤੇ। ਅੱਛਾ, ਉੱਥੇ ਆਏ ਤੇ ਮੈਂ ਚਲਾਂ ਨੂੰ ਘਰ ਕੁਦਾੜੀ ਉਹ ਘਰ ਕੁਦਾੜਨਾ ਦਿੱਤੇ ਉਹ ਦਿੱਤੇ ਗੱਲੋ ਕੁਟਾੜਾ ਸਿੱਖਾਂ ਦਾ। ਅੱਛਾ, ਉੱਥੇ ਆਏ ਤਾਂ ਉਹ ਹਮਦੀ ਮਾਤੇ ਜਿਹੜੇ ਸਿੱਖਾਂ ਦੇ ਨਾਲ ਮੁਸਲਮਾਨ ਪੜ੍ਹਦੇ ਰਹੇ, ਵਕੀਲ ਸੀ ਵਕੀਲ
ਹੈਂ? ਅਹਿਮਦ ਮਾਤੀ ਹਾਂ ਹਾਂ ਉਹ ਪੜ੍ਹਦੇ ਤੋਂ ਉਮਰ ਗਿਆ ਘੋੜੇ ਦੇ ਉਹ ਕਿਹੜਾ ਕੌਣ ਗਿਆ ਸੀ? ਮੁਹੰਮਦ ਹਸਨ ਭੱਟੀ ਗਿਆ ਤੇ ਅਹਿਮਦ ਜਮਾਤੀ ਕੋਲੇ ਸਿੱਖ ਕੋਲੇ। ਸਿੱਖ ਕੋਲੇ ਅੱਛਾ। ਉਹਨੇ ਫਿਰ ਜਿਆਦਾ ਬੀਬੀ ਨੂੰ ਪਲਟ ਮਾਰ ਹੂੰ ਤੇ ਜਦ ਬੰਦੇ ਪਲਟ ਮਾਰ ਉਹ ਨਹੀਂ ਮੰਨਿਆ। ਉਹ ਤੁਹਾਡੇ ਕੋਲ ਕਿਹਾ ਉਹ ਰਾਤ ਸਾਨੂੰ ਉੱਥੇ ਪਈ ਕਮਾਲ ਹੈ। ਅੱਛਾ ਉਹ ਤੁਹਾਡਾ ਗਏ ਸੀ ਤੇ ਅੱਛਾ ਅਸਲ ਗਏ ਤਾਂ ਉਹਦਾ ਮੁੰਡਾ ਛੱਡ ਕੇ ਨਾ ਸੀ ਇੱਧਰ ਕੋਈ ਨਹੀਂ ਮੁਸਲਮਾਨ ਹੋ ਗਏ ਵਿੱਚੇ ਮੁਸਲਮਾਨ ਵਿੱਚ ਹਿੰਦੂ ਸਿੱਖ। ਮੂਲ ਫਿਰਾ ਗਿਆ ਆਪਣੇ ਖੇਤੀ ਹਾਂ ਹਾਂ ਕਿਹਾ ਗਿਆ ਉਹ ਤੇ ਉਹ ਨਹੀਂ ਆ ਨਹੀਂ ਅੱਛਾ ਉਹ ਤੋਂ ਜਿਹੜੇ ਮੋੜ ਆਵੇ ਬਾਂਦੇ ਨਾ ਅੱਛਾ ਬਾਂਦੇ ਨਾ ਹੈਡ ਤੇ ਅੱਛਾ वो हम मत खड़े तो वो ना के लेने हैं अभी ना मिलने बोला कि मेरा बंधु 70 गड्ढा हैं? 70 गड्ढा अच्छा 12 बोल बंदे में खड़ा अच्छा 500 रुपये मिलता तो गड्ढे का अच्छा उन्होंने बोला ना नकद जो वो तो कर दो हाँ हाँ 7 दिन पहुंचे अच्छा वो ना टेंशन अपन मां आगे मुसलमान अच्छा उन मंडल करो लगा तो भाग गया ये पर रोड से उन्हें कोई काफी गाना वीडियो मारियो वीडियो कोई ना तो कोई ना करा जो आप परेशान ना हो सी यार कोई पर मुंह में जाके गए अच्छा ये तो मेरा खमे नहीं निकाले हाँ वो बताया वो लगे भाई अपने जाने 5-4 वो लगे पूरा मंडल कर अच्छा अच्छा 15 साल ਦਾ ਸਮਝਿਆ अच्छा ਉਹ ਤਾਂ 15 ਸਾਲ ਦੀ ਗੱਲ ਹਾਂ 15 ਸਾਲ ਦੀ ਸ਼ਾਦੀ ਕਰ ਰਹੇ ਨੇ ਸਹੀ ਗੱਲ ਹੈ ਤੁਹਾਡੀ ਤੇ ਮਾਸ਼ਾਅੱਲਾ ਤੁਹਾਡੀ ਸਿਹਤ ਤਬੀਅਤ ਹੋਰ ਹਾਲੀ ਵੀ ਬੜੀ ਅੱਛੀ। ਅੱਛਾ ਉੱਥੋਂ ਦਾ ਕੋਈ ਇੱਥੇ ਫਿਰ ਕਿਹੜੀ ਆਦਤ ਪਿੰਡ ਰਹੇ ਤੁਸੀਂ? ਉੱਥੇ ਆ ਗਏ ਅਸੀਂ ਮੁੰਡੇ ਤੇ ਹੈਡ ਤੇ ਰਾਤ ਦੇ ਹੈਡ ਤੇ ਹਵੇਲੀ ਰਾਤ ਹਵੇਲੀ ਉਹਦੇ ਚੰਬੇ ਰਾਤ ਰਹੇ ਅੱਛਾ ਚੰਬੇ ਮੁੰਡਾ ਕੇ ਬੈਠੇ ਅੱਛਾ ਇੱਥੇ ਬਹਿ ਗਏ ਤੇ ਮਗਰੋਂ ਮੇਰੇ ਬਾਦ ਸਾਡੇ ਮਗਰੋਂ ਮੇਰਾ ਅੱਛਾ ਘਰ ਮਜ਼ਾ ਰਹਿ ਗਿਆ ਨਾ ਹਾਂ ਹਾਂ ਇਹ ਮਗਰੋਂ ਗਏ ਨਹੀਂ ਉੱਥੇ ਪਿਛਾ ਬੰਦਾ ਰਹਿ ਗਿਆ ਸੀਗਾ। ਕਾਫੀ ਜਗ੍ਹਾ ਕੌਣ ਰਹਿ ਗਿਆ ਸੀ ਉੱਥੇ? ਪਿੰਡ ਦੇ ਘਰ ਦਾ ਬੰਦਾ ਅੱਛਾ ਜਿਹਨੇ ਘਰ ਉਹਨੇ ਬੰਦੇ ਰੱਖੇ ਇੱਕ ਬੰਦਾ ਘਰ ਦਾ ਰੱਖਿਆ ਉਹ ਰਹਿ ਗਿਆ ਉੱਥੇ ਉਹਨੂੰ ਕੋਲ ਪੈ ਗਿਆ ਸਿੱਖ ਉੱਥੋਂ ਪਹਿਲੇ ਪਾ ਗਈ ਉਹ ਨਿਕਲਿਆ ਉੱਥੇ ਨਿਕਲਿਆ ਇਹਨਾਂ ਨੂੰ ਰਾਮਾ ਦਾ ਪਤਾ ਹੈਗਾ ਸੀ ਹਾਂ ਉਹ ਤਾਂ ਭੱਜਣ ਦੇ ਭੱਜ ਗਏ ਤੇ ਮੋੜੇ ਆ ਗਏ ਇੱਥੇ ਪੱਤਣ ਦੇ ਪੱਤਣ ਤੇ ਆਦਮੀ ਚੱਲਣ ਦੇ ਦਿੱਲੀ ਅੱਛਾ ਉਹ ਦਰਿਆ ਦੀ ਗੱਲ ਮਾਤੇ ਵੀ ਬਾਰਿਸ਼ ਹੀ ਬੜੀ ਸੀ ਬਾਰਿਸ਼ਾਂ ਦਸਤੇ ਨੂੰ ਤਾਂ ਬੜੀਆਂ ਸੀ ਬਾਰਿਸ਼ਾਂ ਸਨ ਘਰੋਂ ਟੁਰੇ ਤੇ ਬਾਰਿਸ਼ ਪੈਣ ਲੱਗੀ ਹੈ 10 ਦਿਨ ਬਾਰਿਸ਼ ਪੈਂਦੀ ਹੈ ਜੀ ਓਏ ਹੋਏ ਨਾ ਹੋਏ ਰੋਟੀ ਨਾ ਟੁੱਕ ਮਾਲ ਗੱਡਿਆਂ ਤੇ ਲੱਦਿਆ ਹੋਇਆ ਸੀ। ਮਾਲ ਗੱਡਿਆ ਤੇ ਅੱਛਾ ਗੱਡਿਆਂ ਦੇ ਉੱਤੇ ਮਾਲ ਤੇ ਰੋਟੀ ਰਾਹ ਚ ਖਾਣ ਪੀਣ ਦਾ ਕੀ ਕਰਦੇ ਸੀ? ਕੋਈ ਨਹੀਂ ਕੋਈ ਸੀ ਕੁਝ ਵੀ ਨਹੀਂ ਆ ਭੁੱਖ ਕੋਈ ਨਹੀਂ ਨਾ ਕੋਈ ਡਰ ਨਾਲ ਭੁੱਖ ਨਹੀਂ ਲੱਗਦੀ ਸਹੀ ਗੱਲ। ਬੜਾ ਅਜੀਬ ਦੌਰ ਤੁਸੀਂ ਵੇਖਿਆ ਉਹ ਬਰਦਾਸ਼ਤ ਕੀਤਾ। ਇਹ ਹੈਡ ਸੁਲੇਮਾਨ ਕੀ ਤੋਂ 42 ਮੀਲ ਹੈ ਪੂਰਾ ਪਿੰਡ ਸਾਡਾ। ਇਹ 42 ਮੀਲ ਯਾਨੀ ਤੁਹਾਡਾ ਹੈਡ ਸੁਲੇਮਾਨ ਕਿਤੋਂ ਪੰਜ ਤੋਂ ਪਿੰਡ ਤੇ ਉਹ ਉੱਥੋਂ ਤੁਸੀਂ 42 ਮੀਲ ਟੁਰ ਕੇ ਆਏ ਫਿਰ ਟੁਰਤੇ ਤੇ ਕਿੰਨੇ ਦਿਨ ਲੱਗੇ ਸਨ ਕੁੱਲ? ਸਾਨੂੰ ਪੰਜੇ ਰਾਤ 6 ਰਾਤ ਸਾਨੂੰ ਹੈਡ ਤੇ ਪਈ 6 ਦਿਨ ਯਾਨੀ ਤੁਹਾਡੇ ਲੱਗ ਗਏ ਸਹੀ। ਉੱਥੇ ਕੋਈ ਕਬਰਸਤਾਨ ਵੀ ਹੋਣਾ ਉੱਥੇ ਕੋਈ ਤੁਹਾਡੇ ਉੱਥੇ ਵੀ ਦਫਨ ਹੋਣੇ ਨੇ ਕਬਰਸਤਾਨ ਆਓ ਤੁਹਾਡੇ ਉੱਥੇ ਕੌਣ ਫੌਤ ਹੋਇਆ ਕੌਣ ਉੱਥੇ ਫੌਤ ਹੋਇਆ? ਨਾਨਾ ਤੁਹਾਡਾ ਉੱਥੇ ਹੈ? ਹਾਂ ਨਾਨਾ ਉੱਥੇ ਅੱਛਾ ਨਾਨੇ ਤੇ ਦਾਦੀ ਸਾਡੀ ਉੱਥੇ ਹੈ। ਪਿੰਡ ਤੋਂ ਕਬਰਸਤਾਨ ਕਿਹੜੀ ਸਾਈਡ ਤੇ ਸੀ? ਚੜ੍ਹਦੇ ਨੂੰ ਕਿੱਡਾ ਕੁ ਕਬਰਸਤਾਨ ਸੀ? ਅੱਛਾ ਅੱਛਾ ਉਦੋਂ ਜਨਾਜ਼ਗਾਹ ਵੀ ਹੋਣੀ ਉੱਥੇ ਜਨਾਜ਼ਗਾਹ ਬਣੀ ਹੋਈ ਸੀ ਪਿੰਡ 'ਚ ਪੀਣ ਦੇ ਪਾਣੀ ਕਿਵੇਂ ਦਾ ਸੀ ਥੱਲੇ ਦਾ ਕਿਵੇਂ ਪਾਣੀ ਦਾ ਕਰਦੇ ਹੁੰਦੇ ਸੀ ਉਸ ਦੌਰ 'ਚ? ਨਲਕੇ ਹੋਏ ਸਨ ਥੱਲੇ ਕੀ ਸੀ ਕਿ ਖੂਹ ਸਨ? ਅੱਛਾ ਜ਼ਿਆਦਾ ਖੂਹ ਹੀ ਸਨ। ਕਬਰਸਤਾਨ ਵੀ ਖੂਹ ਸੀ। ਛੱਪੜ ਦੇ ਬਣੇ ਛੱਪੜ ਦੇ ਬਿੱਠੇ ਵਾਲਦਾ ਸਾਡੇ ਦੱਸਦੇ ਨੇ ਕੀ ਦੱਸਦੇ ਸਨ? ਛੱਪੜ ਦੇ ਨਾਲ ਨਾ ਕਿਨਾਰੇ ਦੇ ਖੂਹ ਬਣੇ ਸੀ ਉੱਥੋਂ ਪਾਣੀ ਭਰਦੇ ਉਹ ਹੀ ਪੀਂਦੇ ਸੋ ਉਹ ਹੀ ਪੀਂਦੇ ਥੱਲੇ ਆ ਜਿਹੜੇ ਛੱਪੜ ਦੇ ਵਿੱਚ ਸਾਫ਼ ਪਾਣੀ ਜਾਂਦਾ।
ਅੱਛਾ, ਛੱਪੜ ਦੇ ਵਿੱਚ ਛੱਪੜ ਦੇ ਮਾਲ ਦੇ ਨਹੀਂ ਵੜਦੇ ਸ਼ੋਪੀ ਹਾਂ ਬਣਦਾ ਅੱਛਾ ਅੱਛਾ ਸਹੀ। ਤੇ ਹੁਣ ਮੌਕਾ ਮਿਲੇ ਤਾਂ ਫਿਰ ਉੱਥੇ ਕਬਰਸਤਾਨ ਜਾਣ ਤੇ ਜੀ ਕਰਦਾ ਨਾਨੇ ਦੀ ਕਬਰ ਤੇ ਹੈ। ਇੰਡੀਅਨ ਐਮਬੈਸੀ ਨਾਲ ਬੰਦਾ ਕੋਈ ਰਾਬਤਾ ਰੁਬਤਾ ਕਰ ਤੇ ਤੁਰ ਚਲੀਏ ਉੱਥੇ ਕਬਰਸਤਾਨ ਗੇੜਾ ਮਾਰੇਗੇ। ਨਹੀਂ ਜੀ ਕਰਦਾ ਹੈ ਜਾਂ ਨਹੀਂ? ਨਹੀਂ ਉਹ ਤਾਂ ਆਪਾਂ ਉਹਨਾਂ ਨਾਲ ਤਾਂ ਨਹੀਂ ਆਪਾਂ ਸਲਾਮ ਮਾਂ ਦਾ ਨਹੀਂ ਆਂਦੇ ਮਿਲਖੀ ਰਾਮ ਦੀ ਹੱਟੀ ਦੁਕਾਨ ਹੈ ਇਹ ਬਾਜੀ ਨੂੰ ਪਤਾ ਹੈ ਬਾਈ ਨੂੰ। ਮਿਲਖੀ ਰਾਮ ਦੀ ਹੱਟੀ ਸੀ ਉੱਥੇ? ਹਾਂ ਮਿਲਖੀ ਰਾਮ ਦੀ। ਉਹ ਕਿਹੜੇ ਪਿੰਡ ਹੱਟੀ ਸੀ? ਉਹ ਘਟਿਆ ਤੁਹਾਡੇ ਪਿੰਡ 'ਚ ਉਹਦੀ ਹੱਟੀ ਸੀ? ਈਸਾ ਪਿਓ ਸੀ ਤੇ ਮਿਲਖੀ ਪੁੱਤਰ ਸੀ। ਈਸਾ ਪਿਓ ਸੀ? ਈਸਲ ਸਿੰਘ। ਰਾਮ ਹਿੰਦੂ ਸੀ। ਕਿੱਡੀ ਕੁ ਦੁਕਾਨ ਸੀ ਹੁੰਦੀ ਉਹ? ਐਦੋਂ ਵੱਡੀ ਸੀ ਥੋੜੀ ਬੜੀ ਵੱਡੀ ਦੁਕਾਨ। ਕੀ ਉਦੋਂ ਦੁਕਾਨ ਤੋਂ ਲੱਭਦਾ ਹੁੰਦਾ ਸੀ? ਸਾਰਾ ਕੁਝ ਖੰਡ ਘਿਓ ਪੱਤੀ ਘਰ ਘਿਓ ਦਾ ਹੁੰਦਾ ਜੀ ਕੋਈ ਨਹੀਂ ਸੀ। ਘਿਓ ਤਾਂ ਤੁਹਾਡਾ ਆਦਾ ਹੁੰਦਾ ਸੀ? ਆਦਾ ਹੁੰਦਾ ਸੀ। ਪੱਤੀ ਪੱਤੀਆਂ ਪੁੱਤੇ ਕੋਈ ਨਹੀਂ ਸੁਣਾਉਂਦਾ। ਹੋਰ ਬਸ ਮਖਾਣੇ ਟਾਂਗਰ ਰੇਵੜੀਆਂ ਮੂੰਗਫਲੀ ਸੁਪਾਰੀਆਂ ਇਹ ਹੁੰਦਾ ਸੀ। ਇਹ ਕੁਝ ਹੁੰਦਾ ਸੀ? ਗੁੜ ਸੀ। ਖੰਡ ਦੇਸੀ ਖੰਡ। ਮਿਰਚਾਂ ਮੁਰਚਾਂ ਲੱਭ ਜਾਂਦੀਆਂ? ਮਿਰਚਾਂ ਨੂੰ ਲੱਭ ਨਹੀਂ। ਸਬਜ਼ੀਆਂ ਤਾਂ ਉਦੋਂ ਆਪ ਹੀ ਬੀਜਦੇ ਹੋਵੇ? ਕੋਈ ਸਬਜ਼ੀ ਬਣੀ ਕੋਈ ਨਹੀਂ ਸੀ ਜਦ ਕੀ ਜਗ੍ਹਾ ਕੋਈ ਨਹੀਂ ਸੀ। ਅੱਛਾ ਨਾ ਕੋਈ ਚਾਹ ਵਾਲਾ ਸੀ ਨਾ ਕੋਈ ਘਿਓ ਵਾਲਾ ਸੀ। ਸਹੀ। ਨਾ ਕੋਈ ਚਾਹ ਹੁੰਦੀ ਸੀ। ਬਰ ਵਕਤ ਉੱਥੇ ਵੀ ਤੁਹਾਡਾ ਬੜਾ ਅੱਛਾ ਗੁਜ਼ਰ ਰਿਹਾ ਸੀ। ਉਹ ਥੋੜਾ ਜਿਹਾ ਸ਼ੁਭਾ ਪੈ ਗਿਆ ਤੇ ਮਤਲਬ ਸੱਦ ਮਾਰਿਆ ਤੇ ਸਾਰਾ ਪਿੰਡ ਇਮਦਾਦ ਵਾਸਤੇ ਆ ਜਾਂਦਾ ਸੀ। ਸਹੀ। ਇਹਦਾ ਕੋਈ ਡੱਗਾ ਮਾਰ ਜਾਣਾ ਜੇ ਨਾ ਗਰੀਬ ਹੋਣਾ ਤਾਂ ਉਹਨੇ ਸਾਰੇ ਪਿੰਡ ਮਸਾਲ ਕਰ ਦੁਆ ਵੀ ਦੇਣਾ ਪਾਣੀ ਕੋਈ ਨਹੀਂ। ਅੱਗੇ ਵਕਤ ਆ ਤੇ ਚੋਟਾਂ ਦੇ ਭੈਂਸ ਮਰੇ। ਉਦੋਂ ਕਿੰਨੀ ਕੁ ਪੈਦਾਵਾਰ ਹੋ ਜਾਂਦੀ ਸੀ ਕਿੱਲੇ ਦੀ? ਬਸ 20 ਮਣ 25 ਮਣ ਕਣਕ 20-25 ਮਣ ਆਲੂ ਲਈ ਪਾਉਂਦੇ ਉਦੋਂ ਆ ਖਾਦਾਂ ਖੁਦਾਂ ਦਾ ਤਾਂ ਕੋਈ ਨਹੀਂ ਸੀ। ਆਲੀ ਕੋਈ ਆਲੀ ਕਿਹਨਾਂ ਕਿਹਨਾਂ ਜੀ ਪੱਟੇ ਕੋਈ ਹੋਣਾ ਹੁੰਦੇ ਕਿ ਕੋਈ ਆਲੀ ਨਾ ਖਾ ਨਾ ਕੋਈ ਨਹੀਂ ਐਵੇਂ ਵੀ ਕੁਝ ਵੀ ਨਹੀਂ ਹੁੰਦਾ। ਸਹੀ। ਉਹ ਕਣਕਾਂ ਛੋਲੇ ਦੋ ਤੇ ਸਾਰਾ ਕੁੱਤੂ ਕਿਸੇ ਦੇ ਬਾਹਰ ਇਹ ਬਰਾਨੀਆਂ ਚ ਹੁੰਦਾ ਸੀ। ਅੱਛਾ। ਬਾਹਰ ਕਿਸੇ ਦਾ ਕਦੇ ਐਵੇਂ ਹੋਇਆ ਵੀ ਹੁਣ ਖਾਬ ਦੇ ਵਿੱਚ ਤੁਸੀਂ ਉੱਥੇ ਆਦੇ ਪਿੰਡ ਅੱਪੜ ਗਏ ਹੋ? ਬਸ 2 ਵਾਰ ਗਿਆ ਖਾਬ 'ਚ। ਉਹ ਖਾਬ 'ਚ 2 ਵਾਰੀ ਪਿੰਡ ਗਏ ਜੇ? ਉਹ ਸੁਣਾਓਗਾ ਖਾਬ ਕਿਵੇਂ ਆਇਆ? ਉਹ ਖਾਬ ਹੈ ਮੈਂ ਗਿਆ ਇੱਥੇ ਮਾਂ ਪਿੰਡ ਦੇ ਅੱਛਾ। ਸਾਰੇ ਗਏ ਹਜ਼ਾਰ ਵੇਖੇ ਨੇ ਉਹ ਤੋਂ ਪਿੱਛਾ ਦੇ ਪਿੰਡੀ ਜਾਣ ਕੇ ਆਇਆ ਨਾ ਤਾਂ ਕੁਝ ਸਿੱਖ ਲਿਖ ਗਏ। ਅੱਛਾ। ਆ ਗਏ ਮੁਸਲਮਾਨ ਹੈ। ਉਹਨੇ ਕਿਹਾ ਯਾਰ ਆਪਣਾ ਕੀ ਲੈਂਦਾ ਉਹ ਉੱਪਰ ਕੇ ਤੇ ਜਿਹੜਾ ਖੂਹ ਲੱਗਿਆ ਸੀ ਖੂਹ ਤੇ ਆ ਗਿਆ। ਅੱਛਾ। ਉਹ ਤੋਂ ਪਾਣੀ ਪੀਤਾ ਪਾਣੀ ਪੀ ਕੇ ਤੇ ਪਿੱਛੇ ਵਾਪਸ ਆ ਗਿਆ। ਅੱਛਾ। ਉਸੇ ਖੂਹ ਤੋਂ ਪਾਣੀ? ਉਸੇ ਖੂਹ ਤੋਂ ਪਾਣੀ। ਉਹਨੇ ਕਿਹਾ ਯਾਰ ਤੂੰ ਅਹੀਂ ਨਾ ਜਾ ਕੇ ਅਹੀਂ ਜਾਂਦਾ ਰਹੇ ਅਹੀਂ ਵਾਰ ਦਾ ਥੋੜੀ ਜਿਹੀ ਨਹੀਂ ਗੜੀ ਜਿੰਨੀ ਉਹਦੇ ਵਿੱਚ ਬਾਹਰ ਕੇ ਨਿਕਲਣਾ ਬਾਹਰ। ਅੱਛਾ। ਹੋਰ ਬੰਦਾ ਉਹਨੇ ਤੋਂ ਦਬ ਜਾ ਵਾਪਸ ਦਬ ਜਾ। ਹੁਣ ਤੂੰ ਆਪਣਾ ਪਿੰਡ ਵੇਖ ਲਿਆ। ਉਹ ਵੀ ਸਿੱਖ ਹੀ ਹੋਣਾ ਜਿਹੜਾ ਖੜਾ ਹੈ। ਸਹੀ। ਮੈਂ ਉਹ ਤੋਂ ਤੇ ਆਪਣੇ ਅੱਖ ਖੁੱਲ ਗਈ। ਖਾਬ ਪੂਰਾ ਹੋ ਗਿਆ। ਤੇ ਇਹ 2 ਵਾਰੀ ਤੁਸੀਂ ਪਹੁੰਚੇ ਜਿੱਦਾਂ ਦੂਜੀ ਵਾਰੀ ਵੀ ਜ਼ਰਾ ਸਾਨੂੰ ਦੱਸੋ ਜਿਹੜਾ ਦੂਸਰੀ ਵਾਰੀ ਤੁਹਾਨੂੰ ਖਾਬ ਆਇਆ ਉਹ ਵੀ ਯਾਦ ਹੈ? ਪਿੰਡ ਆਪਣੇ ਯਾਦ ਨਾ 2 ਵਾਰੀ ਗਿਆ ਖਾਬ? ਇੱਕ ਵਾਰੀ ਖਾਬ ਆਇਆ। ਪਿੰਡ ਸਾਰਾ ਵੇਖੇ ਉਵੇਂ ਹੀ ਸੀ ਜਿਵੇਂ ਉਦੋਂ ਉਸ ਦੌਰ 'ਚ ਸੀ? ਉਵੇਂ ਸੀ ਜਿਵੇਂ ਕੱਚਾ ਸੀ ਉਵੇਂ ਮੈਂ ਦੇਖਿਆ ਕੱਚਾ ਮੈਂ ਉਵੇਂ ਹੀ ਦਿਸਿਆ। ਤੁਹਾਨੂੰ ਉਵੇਂ ਹੀ ਦਿਸਿਆ? ਇਹ ਕਿੰਨਾ ਪਰਸ ਹੋਇਆ ਤੁਹਾਨੂੰ ਖਾਬ ਆਇਆ ਨੂੰ? ਸਾਲ ਹੋ ਗਿਆ ਖਾਬ ਆਇਆ ਨੂੰ। ਯਾਨੀ ਤੁਸੀਂ ਉੱਥੇ ਪਹੁੰਚ ਗਏ। ਸਹੀ। ਉਦੋਂ ਆ ਮੰਨੇ ਮੁੰਨੇ ਉਦੋਂ ਵੀ ਹੁੰਦੇ ਆ ਫਸਲਾਂ ਦੇ ਤੁਹਾਡੀਆਂ ਅੱਖਾਂ ਦੇ ਤੁਹਾਡਾ ਖੇਤਰ ਪਿੰਡ ਤੋਂ ਕਿਹੜੀ ਸਾਈਡ ਤੇ ਸੀ? ਦੱਖਣ ਸਾਈਡ ਤੇ। ਮੰਨੇ ਮੁੰਨੇ ਬਣਾ ਕੇ ਆਦੀ ਫਸਲਾਂ ਦੀ ਰਾਖੀ ਵੀ ਬਹਿੰਦੇ ਹੋਵੋਗੇ ਉਦੋਂ? ਲੱਕੜਾਂ ਪੂਰੀਆਂ ਉੱਚੀਆਂ ਹੁੰਦੀਆਂ ਜਿਹੜੇ ਮੋਟੀਆਂ ਠੰਡੀਆਂ ਫੂਲ ਕੇ। ਅੱਛਾ। ਲੱਕੜਾਂ ਰੱਖਣੀਆਂ? 4 ਲੱਕੜਾਂ ਉੱਤੇ ਲਾ ਕੇ ਬੰਨ ਕੇ ਤਗੜਾ ਉਹਨੂੰ ਉੱਤੇ ਮੇਰੇ ਰਾਗ ਬੰਨ ਕੇ ਚੱਕ ਦੇ ਤੁਹਾਡੇ ਵਾਲਦ ਸਾਹਿਬ ਜਦੋਂ ਫਸਲ ਮੰਡੀ ਲੈ ਕੇ ਜਾਂਦੇ ਸਨ ਨਾਲ ਜਾਂਦੇ ਤਾਂ ਹੋਵੋਗੇ ਤੁਸੀਂ ਵੀ?
ਇਹ ਨਾਲ ਜੀ ਮੈਂ ਦਾਦੇ ਨਾਲ ਜਾਂਦਾ ਨਾ ਦਾਦੇ ਨਾਲ ਕਿਹੜੀ ਮੰਡੀ ਜਾਂਦੇ ਹੁੰਦੇ ਸੋ? ਮੰਡੀ ਰੋਣਾ ਵਾਲੀ ਮੰਡੀ ਰੋਣਾ ਵਾਲੀ ਉਹ ਗੱਲਾ ਮੰਡੀ ਸੀ, ਹਾਂ ਉੱਥੇ ਜਾ ਕੇ ਫਸਲ ਵੇਚਦੇ ਸੋ। ਉਹ ਕੁੱਤਿਆਂ ਦੇ ਚੜ੍ਹਦੇ ਉਹ ਮੇਰੇ ਰੋਣ ਚੜ੍ਹਦੇ ਉਹ ਅੱਗੇ ਦੇ ਮੇਰੇ ਸਾਲ ਹੈ 6 ਮਹੀਨੇ ਮੰਡੀ ਰੋੜਾਂ ਵਾਲੀ। ਤੇ ਕਿਹ ਤੇ ਲਿਜਾਂਦੇ ਸੋ ਫਸਲ ਉਦੋਂ? ਵੱਡਿਆਂ ਦੇ ਗੱਡਿਆਂ ਤੇ ਲੈ ਕੇ ਜਾਂਦੇ ਸੀ। ਵੱਡਾ ਉਹ ਗੱਡਾ ਵੱਡੇ ਪਈਆਂ ਵਾਲਾ, ਲੱਕੜ ਦੇ ਪਈਆਂ ਵਾਲਾ ਗੱਡਾ, ਹਾਂ ਵੱਡਾ ਉਹਦੇ ਤੇ ਲੈ ਕੇ ਜਾਂਦੇ ਸੀ। ਪਾਣੀ ਹੋਰ ਤੇ ਸ਼ਾਇਦ ਕੋਣੀ ਹੁੰਦੀ ਸੀ। ਅੱਛਾ ਅੱਜ ਜਾ ਕੇ ਮੇਰੇ ਦੇ ਖੋਤੇ ਖਾਤੇ ਹੋਣੇ ਜੀ ਕੱਤੀ ਨੇ ਘੜੇ ਨਾਲੇ ਲੈ ਜਾਣਾ ਖੋਤੇ ਦੇ ਲਾ ਲੈਂਦੇ ਸੀ। ਖੋਤਿਆਂ ਤੇ ਲਾ ਲੈਂਦੇ ਸੋ। ਖੋਤੇ ਛੱਟੀਆਂ ਵੀ ਉਹ ਘੁਮਿਆਰ ਲੈ ਕੇ ਜਾਂਦੇ ਉਹ ਲੱਗਦੇ ਜੋ ਮੁੰਡੀ ਜਾ ਕੇ ਖਾਂਦੇ ਇਹ ਚਾਹ ਲੈ ਲਓ, ਇਹਨੇ ਕੁਝ ਪੀ ਲੈਣਾ ਪੀ ਲਓ ਤੁਹਾਡੀ ਵਾਰ। ਹਾਂ ਹੁਣ ਤਾਂ ਇਹਨਾਂ ਜੋਗੀ ਵੀ ਲਿਆਂਦੀ ਹੈ। ਆ ਪਾਣੀ ਲੈ ਲਓ, ਤੁਸੀਂ ਲਾਓ ਪਾਣੀ। ਅੱਲਾਹ ਸ਼ੁਕਰੀਆ। ਪਾਣੀ ਦੇਣਾ ਪਾਪਾ? ਬਾਬੇ ਨੂੰ ਦੇ ਪਾਣੀ ਦੇ ਥੋੜਾ ਪਾਉਂਦਾ। ਸਹੀ, ਉੱਥੇ ਯਾਨੀ ਮੰਡੀ ਜਾਂਦੇ ਹੁੰਦੇ ਸੋ ਦਾਦੇ ਦੇ ਨਾਲ। ਹਾਂ ਹੁਣ ਕਦੇ ਖਾਬ 'ਚ ਮੰਡੀ ਵੀ ਪਹੁੰਚੇ ਜੇ? ਇਹ ਮੰਡੀ ਬੋਲੀ ਚਲੋ ਅਗਰ ਅਸੀਂ ਇੰਡੀਅਨ ਐਮਬੈਸੀ ਨਾਲ ਰਾਬਤਾ ਕਰਕੇ ਜਾਂ ਜਿਸ ਤਰ੍ਹਾਂ ਵੀ ਤੁਹਾਨੂੰ ਤੁਹਾਡੇ ਉੱਥੇ ਪਿੰਡ 'ਚ ਲਿਜਾਈਏ, ਉਸ ਕਬਰਸਤਾਨ ਤੇ ਆਦਾ ਘਰ ਹੁਣ ਲੱਭ ਲੋਗੇ ਵੀ, ਮਤਲਬ ਘਰ ਤੋਂ ਉੱਥੇ ਨਹੀਂ ਹੋਣਾ ਲੇਕਿਨ ਉਹ ਜਗ੍ਹਾ ਲੱਭ ਲੈ ਸੋ ਵੀ ਇਸ ਜਗ੍ਹਾ ਤੇ ਸਾਡਾ ਘਰ ਸੀ। ਪਹਿਲਾਂ ਕੁਛ ਮੱਕਾ ਹੀ ਫਿਰ ਕੇ ਮੱਕਾ ਮਦੀਨਾ ਜੀ ਵੇਖ ਤੇ ਮੈਂ ਤਾਂ ਭੁੱਲ ਜਾ ਤੇ ਦੂਜੀ ਵਾਰ ਜਾਣ ਲੱਗਾ ਵੀ ਇਹ ਨਹੀਂ ਸੁਭਾਨ ਅੱਲਾਹ ਸੁਭਾਨ। ਅੱਛਾ, ਇਹਦਾ ਮਤਲਬ ਹੈ ਤੁਹਾਨੂੰ ਤੁਹਾਡੇ ਪਿੰਡ ਲੈ ਜਾਈਏ ਤੁਸੀਂ ਸਿਆਣ ਲਓਗੇ? 2 ਹਜ਼ਾਂ ਕੀਤੀਆਂ ਨੇ ਮੇਰੇ ਭਾਈ ਮਾਸ਼ਾ। ਇੱਕ ਉਮਰ ਕੀਤਾ। ਤੁਹਾਨੂੰ ਉੱਥੇ ਫਿਰ ਲੈ ਜਾਈਏ ਤੁਸੀਂ ਸਿਆਣ ਲਓਗੇ? ਆਦਾ ਸਿਆਣੇ ਲੈ ਚੱਲ ਯਾਰ ਤੂੰ ਮੈਨੂੰ ਕਬਰਾਂ ਵੀ ਸਿਆਣ ਲਓਗੇ? ਸਾਰਾ ਕੁਝ ਖੋਜਾ ਇਹ ਹੋਈਆਂ ਦਾ ਧਿਆਨ ਲੈਣ ਦੇ, ਜੇ ਨਾ ਹੋਈਆਂ ਤਾਂ ਫਿਰ ਸੰਭਾਲ ਕੇ ਆਤੇ ਕਾਬੂ ਕਰਕੇ। ਬਲਕਿ ਸਾਡੇ ਜਿਹੜੇ ਮੈਂ ਤੈਨੂੰ ਦੱਸ ਕਬਰਾਂ ਨੂੰ ਜਿਹੜੀਆਂ ਉਹਨਾਂ ਭਾਗਲ ਮਾਰ ਦਿੱਤਾ ਨਾ ਵਾਹ ਵੈਗ ਵੀ ਕਰ ਲੈਣਾ ਮੈਂ ਤਾਂ ਵੀ ਸਿਆਣ ਲਿਆ। ਅਗਰ ਕਬਰਾਂ ਨੂੰ ਸੁਹਾਗਾ ਮਾਰ ਤੇ ਉਹਨਾਂ ਨੇ ਵਾਹ ਲਿਆ ਤੁਸੀਂ ਤਾਂ ਵੀ ਥਾਰਾ ਸਿਆਣ। ਰਾਤ ਉੱਤੇ ਵੀ ਸਾਨੂੰ ਰਾਤ ਨੇ ਬਾਤ ਵੀ ਸਕਦੇ ਨਾ ਬਾਤ ਸਕਣ ਹੁਣ ਛੱਡਦੇ ਰਹੇ ਤੇ ਕਬਰਸਤਾਨ ਤੇ ਕਿਵੇਂ ਤੇ ਰਾਤ ਨਾਲ ਅੱਛਾ, ਯਾਨੀ ਕਿ ਤੁਸੀਂ ਸੁਹਾਗਾ ਵੀ ਮਾਰ ਦਿੱਤਾ ਜਾਵੇ ਤਾਂ ਫਿਰ ਵੀ ਸਿਆਣ ਲਓ। ਇਹ ਸਾਡੇ ਕੋਲ ਜਮੀਨ ਰਾਹ ਜਾਂ ਆਪਣੇ ਜਾਣੇ ਦੇ ਨਕੀਰ ਨੂੰ ਸਿੱਧਾ ਜਾਂਦਾ ਅੱਛਾ ਉਹਦੇ ਨਾਲ ਨਾ ਕਰਦਾ। ਅੱਛਾ ਅੱਛਾ। ਬਾਬਾ ਜੀ ਹੋਰੀ ਦੱਸ ਰਹੇ ਨੇ ਕਿ ਅਗਰ ਉਹ ਕਬਰਸਤਾਨ ਵਾਹ ਵੀ ਦਿੱਤਾ ਜਾਵੇ ਮੈਂ ਸਿਆਣ ਲਾਂਗਾ ਜਿੱਥੇ ਇਨਸਾਨ ਦਾ ਪਿਛੋਕੜ ਤੇ ਬਚਪਨ ਗੁਜ਼ਰਦਾ ਹੈ, ਉੱਥੋਂ ਦੀਆਂ ਯਾਦਾਂ ਜਿਹੜੀਆਂ ਨੇ ਉਹ ਉਹਨਾਂ ਦੇ ਵਿੱਚ ਸਾਡੇ ਨਾਲ ਸਾਂਝ ਪਾਈ ਸੀ ਬਜ਼ੁਰਗਾਂ ਨੇ ਤੇ ਰੰਗਲਾ ਪੰਜਾਬ ਦਾ ਵਿਹੜਾ ਸਜਾਇਆ ਸੀ ਤੇ ਕੁਝ ਹੱਡ ਵਰੀਤੀਆਂ ਤੁਹਾਨੂੰ ਸੁਣਾ ਰਹੇ ਸਨ ਔਰ ਦੱਸ ਰਹੇ ਸਨ ਕਿਸ ਤਰ੍ਹਾਂ ਉਹਨਾਂ ਦਾ ਸਫ਼ਰ ਗੁਜ਼ਰਿਆ। ਗੱਲ ਇਸ ਤਰ੍ਹਾਂ ਵੀਰੋ ਕਿ ਜੋ ਹੁੰਦਾ ਹੈ ਸਮੇਂ ਦੀ ਵੰਡ ਹੈ ਔਰ ਬਿਹਤਰ ਹੁੰਦਾ ਹੈ। ਇਹਨਾਂ ਮੁਲਕਾਂ ਦਾ ਵੱਖ ਹੋਣਾ ਇਹ ਅਸੀਂ ਕਹੀਏ ਕਿ ਗਲਤ ਹੋਇਆ ਤੇ ਨਾ ਸਾਡਾ ਇੰਨਾ ਇਲਮ ਹੈ ਨਾ ਸਾਡੀ ਇੰਨੀ ਤਾਕਤ ਹੈ। ਤੇ ਜੋ ਹੋਇਆ ਇਹ ਹੋਣਾ ਹੀ ਸੀ। ਤੇ ਮੁਨੀਰ ਨਿਆਜ਼ੀ ਸਾਹਿਬ ਜਿਸ ਤਰ੍ਹਾਂ ਕਹਿੰਦੇ ਨੇ ਕਿ ਹੋਣੀ ਰੁਕਦਿਆਂ ਰੋਕਿਆਂ ਰੁਕਦੀ ਨਹੀਂ। ਬਾਹਰਲੇ ਦੇ ਵਿੱਚ ਇਹ ਹੈ ਕਿ ਨੁਕਸਾਨ ਬੜਾ ਹੋਇਆ ਸੀ ਔਰ ਜਿਸ ਤਰ੍ਹਾਂ ਬਜ਼ੁਰਗਾਂ ਨੇ ਦੱਸਿਆ ਕਿ ਬੀਕਾਨੇਰ ਜਾਂ ਦੂਸਰੀਆਂ ਨਹਿਰਾਂ ਦੇ ਅੰਦਰ ਜਿਸ ਤਰ੍ਹਾਂ ਲਾਸ਼ਾਂ ਖੂਨ ਵਿਛਿਆ ਸਾਰਾ ਕੁਝ, ਇਸ ਸਮੇਂ ਦੀ ਵੰਡ ਸੀ, ਬੜੀ ਤਲਖ ਵੰਡ ਸੀ। ਇਹਦੇ 'ਚ ਜੋ ਕੁਝ ਵੀ ਹੋਇਆ ਉਹ ਅਸੀਂ ਤੁਹਾਨੂੰ ਦੱਸਿਆ, ਬਜ਼ੁਰਗਾਂ ਨੂੰ ਦੱਸਿਆ। ਅੱਜ ਵੀ ਉਹ ਕਹਿੰਦੇ ਨੇ ਕਿ ਜਿਹੜਾ ਨਾ ਸਾਡਾ ਜੀਅ ਕਰਦਾ ਹੈ ਕਿ ਉੱਥੇ ਕਬਰਸਤਾਨ ਜਾਈਏ ਜਾਂ ਉੱਥੇ ਦੁਆ ਕਰੀਏ ਜਾਂ ਕਿਸ ਤਰ੍ਹਾਂ ਵੀ ਹੈ। ਖੈਰ ਅਸੀਂ ਕੋਸ਼ਿਸ਼ ਕਰਾਂਗੇ ਕਿ ਬਜ਼ੁਰਗਾਂ ਨੂੰ ਉੱਥੇ ਲੈ ਕੇ ਜਾਈਏ ਔਰ ਇੰਡੀਅਨ ਐਮਬੈਸੀ ਨੂੰ ਵੀ ਰਿਕੁਐਸਟ ਕਰਾਂਗੇ। ਠੀਕ ਹੈ ਜੀ, ਇਸੇ ਤਰ੍ਹਾਂ ਹੋਰ ਪਾਰਟੀਸ਼ਨ ਦੀਆਂ ਸਟੋਰੀਆਂ ਲੈ ਕੇ ਰੰਗਲਾ ਪੰਜਾਬ ਦੇ ਵਿਹੜੇ ਤੁਹਾਡੇ ਰੂਬਰੂ ਆਉਂਦੇ ਰਹਾਂਗੇ। ਅਗਲੇ ਪ੍ਰੋਗਰਾਮ ਤੱਕ ਸਾਨੂੰ ਇਜਾਜ਼ਤਾਂ ਦਿਓ ਜੀ। ਤੁਹਾਡਾ ਤੇ ਸਾਡਾ ਰੱਬ ਰਾਖਾ।